ਇੰਡੋਸ ਟੀਵੀ ਦੇ ਪ੍ਰੋਗਰਾਮ ਸੰਵਾਦ ਦੇ ਵਿੱਚ ਦਰਸ਼ਕਾਂ ਦਾ ਸਵਾਗਤ ਹੈ। ਦਰਸ਼ਕੋ, ਇਹ ਪ੍ਰੋਗਰਾਮ ਹਫ਼ਤੇ 'ਚ ਵੀਰਵਾਰ ਤੇ ਸ਼ਨੀਚਰਵਾਰ 2 ਦਿਨ ਦਿਖਾਇਆ ਜਾਂਦਾ ਤੇ ਇਸ ਪ੍ਰੋਗਰਾਮ ਦੇ ਵਿੱਚ ਜਿਹੜੇ ਭਗਤ ਦੇ ਮੁੱਦੇ ਆ ਉਹਨਾਂ ਨੂੰ ਲੈ ਕੇ ਅਸੀਂ ਤੁਹਾਡੇ ਰੂਬਰੂ ਹੁੰਨੇ ਆ। ਅੱਜ ਜਿਹੜਾ ਭਗਤ ਦਾ ਮੁੱਦਾ ਹੈ ਉਹ ਇਹ ਆ ਕਿ ਨਗਰ ਕੀਰਤਨਾਂ ਦੇ ਉੱਪਰ ਪਿਛਲੇ 1 ਮਹੀਨੇ ਤੋਂ ਜਿਹੜੀ ਸਿਆਸਤ ਆ ਉਹ ਬੜੇ ਜ਼ੋਰ ਸ਼ੋਰ ਨਾਲ ਜਿਹੜੀ ਆ ਉਹ ਭਾਰੂ ਹੋਈ ਆ ਤੇ ਕੱਲ ਉਸ ਸਿਆਸਤ ਜਿਹੜੀ ਭਾਰੂ ਹੋਈ ਆ ਉਹਦੇ ਤੇ ਥੋੜਾ ਜਿਹਾ ਵਿਰਾਮ ਜਿਹੜਾ ਉਹ ਲੱਗ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਹਿਲਾਂ 23 ਜੁਲਾਈ ਨੂੰ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਇੱਕ ਨਗਰ ਕੀਰਤਨ ਸਜਾਉਣ ਦਾ ਜਿਹੜਾ ਸੀ ਉਹ ਐਲਾਨ ਕੀਤਾ ਸੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਸੱਦਾ ਪੱਤਰ ਦੇ ਦਿੱਤਾ ਕਿ ਤੁਸੀਂ ਵੀ ਇਸ ਨਗਰ ਕੀਰਤਨ 'ਚ ਸ਼ਾਮਲ ਹੋਵੋ ਤੇ ਉਹਨਾਂ ਨੇ ਇਹ ਕਿਹਾ ਕਿ ਇਹ ਨਗਰ ਕੀਰਤਨ ਜਿਹੜਾ ਇਹ ਨਨਕਾਣਾ ਸਾਹਿਬ ਤੋਂ ਆਰੰਭ ਹੋ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਅੰਮ੍ਰਿਤਸਰ ਆਏਗਾ ਤੇ ਉੱਥੋਂ ਫਿਰ ਇਹ ਪੂਰੇ ਭਾਰਤ ਦੇ ਵਿੱਚ ਤਕਰੀਬਨ ਕੋਈ 16 ਜਾਂ 17 ਸਟੇਟਾਂ ਜਿਹੜੀਆਂ ਉਹਨਾਂ ਦੇ ਵਿੱਚ ਜਾਏਗਾ। ਜਦੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਸੱਦਾ ਪੱਤਰ ਦਿੱਤਾ ਗਿਆ ਤਾਂ ਭਾਰਤ ਦੇ ਵਿੱਚ ਕਿਤੇ ਨਾ ਕਿਤੇ ਇਹਦਾ ਬਹੁਤ ਵਾਹਵੇਲਾ ਜਿਹੜਾ ਉਹ ਖੜਾ ਹੋਇਆ ਕਿ ਪਾਕਿਸਤਾਨੀ ਪ੍ਰਧਾਨ ਮੰਤਰੀ ਨੂੰ ਇਹ ਸੱਦਾ ਪੱਤਰ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਆਪਣੇ ਲੈਵਲ ਤੇ ਕਿਉਂ ਦਿੱਤਾ। ਜੇ ਦੇਣਾ ਸੀ ਤਾਂ ਸਾਡੇ ਰਾਹੀਂ ਦਿੱਤਾ ਜਾਂਦਾ। ਤਾਂ ਇੱਕਦਮ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਉੱਪਰ ਸਿਆਸਤ ਜਿਹੜੀ ਸੀ ਉਹ ਭਾਰੂ ਹੋਈ ਤਾਂ ਉਹਨਾਂ ਨੇ ਇਹਦੀ ਤਰੀਕ ਜਿਹੜੀ ਉਹ ਚੇਂਜ ਕਰਕੇ 1 ਅਗਸਤ ਕਰ ਦਿੱਤੀ। ਹੁਣ ਅੱਜ 1 ਅਗਸਤ ਜਦੋਂ ਇਹ ਨਗਰ ਕੀਰਤਨ ਜਿਹੜਾ ਉਹ ਆਰੰਭ ਹੋ ਰਿਹਾ, ਅਖੰਡ ਪਾਠ ਸਾਹਿਬ ਦੇ ਭੋਗ ਪੈਣ ਦੇ ਉਪਰੰਤ ਇਹ ਨਗਰ ਕੀਰਤਨ ਆਰੰਭ ਹੋਏਗਾ ਤਾਂ ਇਹਦੇ ਉੱਪਰ ਸਿਆਸਤ ਜਿਹੜੀ ਆ ਉਹਨੂੰ ਕਿਤੇ ਨਾ ਕਿਤੇ ਥੋੜਾ ਜਿਹਾ ਵਿਰਾਮ ਲੱਗਿਆ। 550 SGPC ਦੇ ਨਾਲ ਸੰਬੰਧਿਤ ਅਧਿਕਾਰੀਆਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਤੇ ਹੋਰ ਸਿੱਖਾਂ ਦਾ ਇੱਕ ਜਥਾ ਜਿਹੜਾ ਉਹ ਪਾਕਿਸਤਾਨ ਪਹੁੰਚਿਆ ਤੇ ਉਸ ਤੋਂ ਪਹਿਲਾਂ ਕੁਝ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਜਿਹੜੇ ਨੇ ਉਹ ਵੀ ਪਾਕਿਸਤਾਨ ਪਹੁੰਚੇ ਤੇ ਬੜੇ ਭਾਰਤ ਦੀਆਂ ਅਖਬਾਰਾਂ ਨੇ ਇਹਨਾਂ ਨੂੰ ਬੜੀਆਂ ਸੁਰਖੀਆਂ 'ਚ ਲਿਆ ਕਿ ਉਹਨਾਂ ਦਾ ਕੋਈ ਆਓ ਭਗਤ ਨਹੀਂ ਹੋਈ, ਉਹਨਾਂ ਨੂੰ ਪਰਮਿਸ਼ਨ ਦੇਣ ਤੋਂ ਜਿਹੜਾ ਮਨਾ ਕਰ ਦਿੱਤਾ ਗਿਆ। ਪਰ ਜਿਹੜੀ ਹੁਣ ਪ੍ਰਵਾਨਗੀ ਇਸ ਨਗਰ ਕੀਰਤਨ ਲਈ ਦਿੱਤੀ ਗਈ ਆ ਕਿਉਂਕਿ ਪਾਕਿਸਤਾਨ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਉਹ ਪਾਕਿਸਤਾਨ ਵਕਫ ਬੋਰਡ ਦੇ ਅੰਡਰ ਆਉਂਦੀ ਆ ਤੇ ਉਹ ਵਕਫ ਬੋਰਡ ਨੇ ਹੁਣ ਜਦੋਂ ਇਹਦਾ ਰਸਮੀ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਨਾਲ ਮੀਟਿੰਗ ਕਰਕੇ ਇਹਦਾ ਜਿਹੜਾ ਐਲਾਨ ਕਰ ਦਿੱਤਾ ਕਿ ਇਹ ਨਗਰ ਕੀਰਤਨ ਜਿਹੜਾ ਇਹ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਤੋਂ ਸਜਾਇਆ ਜਾਏਗਾ ਤੇ ਇਹ ਭਾਰਤ ਦੀਆਂ ਤਕਰੀਬਨ 17 ਜਾਂ 18 ਸਟੇਟਾਂ ਜਿਹੜੀਆਂ ਨੇ ਉਹਨਾਂ ਦੇ ਵਿੱਚੋਂ ਹੁੰਦਾ ਹੋਇਆ ਜਿਹੜਾ ਇਹ ਸੁਲਤਾਨਪੁਰ ਲੋਧੀ ਗੁਰੂ ਨਾਨਕ ਦੇਵ ਜੀ ਦੀ ਉਸ ਪਵਿੱਤਰ ਧਰਤੀ ਤੇ ਆ ਕੇ ਜਿਹੜਾ ਉਹ ਇਹਦੀ ਸਮਾਪਤੀ ਹੋਏਗੀ। ਇਕੱਲਾ ਨਗਰ ਕੀਰਤਨ ਇਹੀ ਨਹੀਂ, ਇਸ ਤੋਂ ਪਹਿਲਾਂ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਤੇ ਹਰਵਿੰਦਰ ਸਿੰਘ ਸਰਨਾ ਦੋਨੋਂ ਭਰਾ ਜਦੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਸਹੁੰ ਚੁੱਕ ਸਮਾਗਮ ਸੀ ਉਸ ਦੇ ਵਿੱਚ ਉਹ ਸ਼ਿਰਕਤ ਕਰਦੇ ਨੇ। ਉਹਨਾਂ ਦਾ ਪਾਕਿਸਤਾਨ ਦੇ ਨਾਲ ਰਿਸ਼ਤਾ ਜਿਹੜਾ ਉਹ ਕਾਫੀ ਪੁਰਾਣਾ ਹੈ। ਜਦੋਂ ਉਹਨਾਂ ਕੋਲ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਜਿਹੜੀ ਵਾਗਡੋਰ ਸੀਗੀ ਉਸ ਸਮੇਂ ਤੋਂ ਉਹਨਾਂ ਨੇ ਪਾਕਿਸਤਾਨ ਦੇ ਕਾਫੀ ਗੁਰਧਾਮ ਨੇ ਜਿਨ੍ਹਾਂ ਦੀ ਉਹਨਾਂ ਨੇ ਜਿਹੜੀ ਉਹ ਸੇਵਾ ਲਈ ਹੋਈ ਆ ਤਾਂ ਉਹਨਾਂ ਨੇ ਉੱਥੋਂ ਇੱਕ ਨਗਰ ਕੀਰਤਨ ਜਿਹੜਾ ਸੀ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਦਿੱਲੀ ਤੋਂ ਸਜਾਉਣ ਦਾ ਜਿਹੜਾ ਉਹ ਐਲਾਨ ਕੀਤਾ ਸੀ ਤੇ ਉਹਦੀ ਬਕਾਇਦਾ ਪ੍ਰਵਾਨਗੀ ਜਿਹੜੀ ਸੀਗੀ ਉਹ ਵਕਫ ਬੋਰਡ ਪਾਕਿਸਤਾਨ ਨੇ ਉਹਨਾਂ ਨੂੰ ਦੇ ਦਿੱਤੀ ਸੀਗੀ ਪਾਕਿਸਤਾਨ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਾਹੀਂ। ਉਹਨਾਂ ਨੇ ਐਲਾਨ ਕਰ ਦਿੱਤਾ ਕਿ ਅਸੀਂ 28 ਅਕਤੂਬਰ 2019 ਨੂੰ ਇਹ ਨਗਰ ਕੀਰਤਨ ਜਿਹੜਾ ਇਹ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਤੋਂ ਲੈ ਕੇ ਜਿਹੜਾ ਉਹ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਪਾਕਿਸਤਾਨ ਜਿਹੜਾ ਉਹ ਜਾਵਾਂਗੇ। ਉੱਥੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਤੇ ਉਸ ਦੇ ਉਪਰੰਤ ਜਿਹੜੀ ਇਹ ਪਵਿੱਤਰ ਪਾਲਕੀ ਆ ਇਹ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਜਿਸ ਦਾ ਲਾਂਘਾ ਖੁੱਲ੍ਹਣ ਜਾ ਰਿਹਾ ਨਵੰਬਰ ਦੇ ਵਿੱਚ ਤੇ ਉੱਥੇ ਇਹ ਸੁਸ਼ੋਭਿਤ ਕੀਤੀ ਜਾਏਗੀ। ਉਹ ਸੋਨੇ ਦੀ ਪਾਲਕੀ ਦੀ ਗੱਲ ਕੀਤੀ ਉਹਨਾਂ ਨੇ। ਇਸੇ ਦਰਮਿਆਨ ਹੀ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਉੱਪਰ ਪ੍ਰਧਾਨਗੀ ਜਿਹੜੀ ਸੀਗੀ ਉਹ ਬਦਲ ਦਿੱਤੀ ਗਈ।
ਤੇ ਮਨਜਿੰਦਰ ਸਿੰਘ ਸਿਰਸਾ ਜਿਹੜੇ ਸੀ ਇਹ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਬਣੇ। ਤਾਂ ਉਹਨਾਂ ਨੇ ਵੀ ਕਾਹਲੀ ਦੇ ਵਿੱਚ ਇਹ ਐਲਾਨ ਕਰ ਦਿੱਤਾ ਕਿ ਅਸੀਂ ਵੀ ਦਿੱਲੀ ਤੋਂ ਹੀ ਨਗਰ ਕੀਰਤਨ ਜਿਹੜਾ ਉਹ ਆਰੰਭ ਕਰਾਂਗੇ। ਤੇ ਉਹ ਉਸੇ ਹੀ 28 ਅਕਤੂਬਰ ਨੂੰ ਤੇ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਤੋਂ ਕਰਤਾ। ਜਦੋਂ ਕਿ ਪਹਿਲਾਂ ਪਰਮਜੀਤ ਸਿੰਘ ਸਰਨਾ ਤੇ ਹਰਵਿੰਦਰ ਸਿੰਘ ਸਰਨਾ ਨੇ ਜਦੋਂ ਡੇਟ ਅਨਾਉਂਸ ਕੀਤੀ, ਉਹ ਤਕਰੀਬਨ 1.5 ਸਾਲ ਪਹਿਲਾਂ ਇਹਦੀ ਪ੍ਰਵਾਨਗੀ ਜਿਹੜੀ ਉਹ ਲੈ ਕੇ ਆਏ ਸੀ। ਤੇ ਉਹਨਾਂ ਨੇ ਜਦੋਂ ਆ ਕੇ ਇਹ ਐਲਾਨ ਕੀਤਾ, ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ, ਭਾਰਤ ਸਰਕਾਰ ਤੇ 5 ਤਖਤ ਸਭਾਨ ਦੇ ਜਥੇਦਾਰ ਸਾਹਿਬਾਨ ਨੂੰ ਸਾਰਿਆਂ ਨੂੰ ਬੇਨਤੀ ਕੀਤੀ ਕਿ ਉਹ ਸਾਰੇ ਇਸ ਨਗਰ ਕੀਰਤਨ 'ਚ ਸ਼ਾਮਲ ਹੋਣ। ਲੇਕਿਨ ਬਦਕਿਸਮਤੀ ਉਸ ਦੇ ਬਰਾਬਰ ਜਿਹੜਾ ਸੀ ਉਹ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਵੀ ਨਗਰ ਕੀਰਤਨ ਜਿਹੜਾ ਉਹ ਆਰੰਭ ਕਰਨ ਦੀ ਐਲਾਨ ਕਰ ਦਿੱਤਾ। ਉਹਨਾਂ ਨੇ ਕਿਹਾ ਸਾਡੇ ਕੋਲ ਵੀ ਬਕਾਇਦਾ ਪ੍ਰਵਾਨਗੀ ਹੈ, ਪਰ ਪ੍ਰਵਾਨਗੀ ਉਹਨਾਂ ਨੇ ਦਿਖਾਈ ਨਹੀਂ ਕਿਤੇ ਵੀ। ਮਨਜਿੰਦਰ ਸਿੰਘ ਸਿਰਸਾ ਪ੍ਰਵਾਨਗੀ ਦਿਖਾਉਣ 'ਚ ਕਾਮਯਾਬ ਨਹੀਂ ਹੋ ਸਕਿਆ। ਜਦੋਂ ਉਹਨੂੰ ਪੁੱਛਿਆ, ਉਹਨੇ ਕਿਹਾ ਕਿ ਅਸੀਂ ਭਾਰਤ ਸਰਕਾਰ ਤੋਂ ਪਰਮਿਸ਼ਨ ਲਈ ਆ, ਹਰਿਆਣੇ ਤੋਂ ਲਈ ਆ, ਪੰਜਾਬ ਤੋਂ ਲਈ ਆ ਤੇ ਪਾਕਿਸਤਾਨ ਤੋਂ ਲਈ ਆ, ਲੇਕਿਨ ਉਹ ਪ੍ਰਵਾਨਗੀ ਜਿਹੜੀ ਸੀ ਉਹ ਦਿਖਾਉਣ ਦੇ ਸਮਰੱਥ ਨਹੀਂ ਹੋ ਸਕਿਆ। ਕਿਤੇ ਨਾ ਕਿਤੇ ਉਹਦੇ ਕੋਲ ਪ੍ਰਵਾਨਗੀ ਨਹੀਂ ਸੀ। ਤਾਂ ਉਸ ਤੋਂ 2-3 ਦਿਨ ਦੇ ਬਾਅਦ ਪਰਮਜੀਤ ਸਿੰਘ ਸਰਨਾ ਨੇ ਇਹ ਐਲਾਨ ਕਰ ਦਿੱਤਾ ਕਿ ਅਸੀਂ ਗੁਰਦੁਆਰਾ ਨਾਨਕ ਮੱਤਾ ਤੋਂ, ਇਹ ਨਾਨਕ ਪਿਆਓ ਸਾਹਿਬ ਤੋਂ ਅਸੀਂ ਇਹ ਨਗਰ ਕੀਰਤਨ ਜਿਹੜਾ ਇਹ ਆਰੰਭ ਕਰਾਂਗੇ। ਲੇਕਿਨ ਤਰੀਕ ਉਹੀ ਰਹੇਗੀ 28 ਅਕਤੂਬਰ ਹੀ। ਜਦੋਂ ਉਹਨਾਂ ਨੇ ਤਰੀਕ 28 ਅਕਤੂਬਰ ਕਰ ਦਿੱਤੀ, ਲੇਕਿਨ ਨਗਰ ਕੀਰਤਨ ਆਰੰਭ ਕਰਨ ਦਾ ਜਿਹੜਾ ਸਥਾਨ ਸੀ ਉਹ ਚੇਂਜ ਕਰ ਦਿੱਤਾ। ਤਾਂ ਕਿਤੇ ਨਾ ਕਿਤੇ ਮਨਜਿੰਦਰ ਸਿੰਘ ਸਿਰਸਾ ਤੇ ਉਹਦੀ ਪੂਰੀ ਟੀਮ ਨੂੰ, ਹੁਣ ਮਨਜਿੰਦਰ ਸਿੰਘ ਸਿਰਸਾ ਉਹਦੇ ਨਾਲ ਪੂਰੀ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਉਹਨਾਂ ਦੇ ਕਬਜ਼ੇ ਅੰਦਰ ਹੈ, ਤੇ ਉਹਦੀ ਪੂਰੀ ਟੀਮ ਤੇ ਉਧਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, 5 ਤਖਤ ਸਾਹਿਬਾਨ ਦੇ ਜਥੇਦਾਰ ਤੇ ਇਹਦੇ ਨਾਲ ਪਟਨਾ ਸਾਹਿਬ ਸ੍ਰੀ ਹਰਿਮੰਦਰ ਪਟਨਾ ਜੀ, ਉਹ ਤੋਂ ਦੀ ਜਿਹੜੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਆ ਉਹਦੇ ਪ੍ਰਧਾਨ ਅਵਤਾਰ ਸਿੰਘ ਹਿੱਤ, ਉਹਨਾਂ ਸਾਰਿਆਂ ਨੇ ਰਲ ਕੇ ਇਹ ਐਲਾਨ ਕਰ ਦਿੱਤਾ ਕਿ ਅਸੀਂ ਸਾਰੇ ਜਿਹੜੇ ਆ ਉਹ ਜਿਹੜੀ ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ਦੇ ਵਿੱਚ ਇਹ ਨਗਰ ਕੀਰਤਨ ਜਿਹੜਾ ਪਾਕਿਸਤਾਨ ਜਾਣਾ, ਗੁਰਦੁਆਰਾ ਨਨਕਾਣਾ ਸਾਹਿਬ, ਅਸੀਂ ਸਾਰੇ ਉਹਦੇ 'ਚ ਸ਼ਾਮਲ ਹੋਵਾਂਗੇ। ਜਦੋਂ ਕਿ ਪਹਿਲਾਂ ਇਹ ਸਾਰਿਆਂ ਨੂੰ ਹੀ ਬੇਨਤੀ ਜਿਹੜੀ ਸੀ ਉਹ ਪਰਮਜੀਤ ਸਿੰਘ ਸਰਨਾ ਨੇ ਵੀ ਕੀਤੀ ਸੀ। ਕਿਤੇ ਨਾ ਕਿਤੇ ਆਪਣੀਆਂ ਜਿਹੜੀਆਂ ਸਿਆਸੀ ਰੋਟੀਆਂ ਨੇ ਉਹ ਸੇਕਣ ਦੀ ਜਿਹੜੀ ਸਿਆਸਤ ਆ ਉਹ ਚੱਲ ਰਹੀ ਆ। ਇਕੱਲੀ ਇਹ ਨਹੀਂ ਕਿ ਦਿੱਲੀ ਦੇ ਵਿੱਚ ਚੱਲ ਰਹੀ ਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਚੱਲ ਰਹੀ ਆ, ਈਵਨ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਿੱਲੀ ਕਮੇਟੀ 'ਚ ਵੀ ਚੱਲ ਰਹੀ ਆ। ਇੱਥੋਂ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪੰਜਾਬ ਸਰਕਾਰ ਦੇ ਵਿੱਚ ਵੀ ਚੱਲ ਰਹੀ ਆ। ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪੁਰਬ ਜਿਹੜਾ ਉਹਨੂੰ ਮਨਾਉਣ ਦੇ ਲਈ ਹਰ ਪਾਸੇ ਜਿਹੜੀ ਉਹ ਸਿਆਸਤ ਹੋ ਰਹੀ ਆ। ਜਦੋਂ ਕਿ ਜਿਹੜਾ ਨਗਰ ਕੀਰਤਨ ਹੈ ਉਹਦੀ ਪ੍ਰਥਾ ਜਿਹੜੀ ਆ ਉਹ ਇਹ ਆ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਥੱਲੇ 5 ਪਿਆਰਿਆਂ ਦੀ ਅਗਵਾਈ 'ਚ ਨਗਰ ਕੀਰਤਨ ਜਿਹੜਾ ਆਰੰਭ ਹੁੰਦਾ, ਤੇ ਬਾਕੀ ਜਿੰਨੇ ਵੀ ਮਾਈ ਪਾਈ ਆ ਉਹ ਸਾਰੇ ਸੰਗਤ ਰੂਪ ਦੇ ਵਿੱਚ ਉਹਦੇ 'ਚ ਸ਼ਾਮਲ ਹੁੰਦੇ ਨੇ। ਪਰ ਬਦਕਿਸਮਤੀ ਇੱਥੇ ਸਿਆਸਤ ਜਿਹੜੀ ਉਹ ਐਡੀ ਭਾਰੂ ਹੋ ਗਈ ਕਿ ਹਰ ਲੀਡਰ ਜਿਹੜਾ ਉਹ ਕਹਿ ਰਿਹਾ ਕਿ ਮੇਰੀ ਅਗਵਾਈ ਦੇ ਵਿੱਚ ਜਿਹੜਾ ਉਹ ਨਗਰ ਕੀਰਤਨ ਜਿਹੜਾ ਉਹ ਜਾਵੇ ਤੇ ਮੇਰੇ ਵਾਲਾ ਨਗਰ ਕੀਰਤਨ ਉਸ ਤੋਂ ਵੱਡਾ ਹੋਵੇ। ਹੁਣ ਜਿਹੜੀ ਮਨਜਿੰਦਰ ਸਿੰਘ ਸਿਰਸਾ ਵਾਲੀ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ, ਉਹਨਾਂ ਨੇ 28 ਅਕਤੂਬਰ ਨੂੰ ਜਿਹੜਾ ਨਗਰ ਕੀਰਤਨ ਸੀ ਉਹਦੀ ਡੇਟ ਜਿਹੜੀ ਆ ਉਹ ਚੇਂਜ ਕਰਕੇ ਉਹਨਾਂ ਨੇ 13 ਅਕਤੂਬਰ ਕਰ ਦਿੱਤੀ ਹੈ। ਉਹਨਾਂ ਨੇ 13 ਅਕਤੂਬਰ ਨੂੰ ਗੁਰਦੁਆਰਾ ਬੰਗਲਾ ਸਾਹਿਬ ਤੋਂ ਜਿਹੜਾ ਇਹ ਨਗਰ ਕੀਰਤਨ ਆਰੰਭ ਕਰਨਾ। ਤੇ ਪਰਮਜੀਤ ਸਿੰਘ ਸਰਨਾ ਜਿਨ੍ਹਾਂ ਨੇ ਗੁਰਦੁਆਰਾ ਸਾਹਿਬ ਦਾ ਸਥਾਨ ਚੇਂਜ ਕੀਤਾ ਸੀ, ਹੁਣ ਅਜੇ ਇਹ ਨਹੀਂ ਪਤਾ ਕਿ ਉਹ ਗੁਰਦੁਆਰਾ ਸਾਹਿਬ ਬੰਗਲਾ ਸਾਹਿਬ ਹੀ ਜਾਂਦੇ ਆ ਜਾਂ ਗੁਰਦੁਆਰਾ ਸਾਹਿਬ ਜਿਹੜਾ ਨਵਾਂ ਉਹਨਾਂ ਨੇ ਐਲਾਨ ਕੀਤਾ ਸੀਗਾ ਨਾਨਕ ਪਿਆਓ ਸਾਹਿਬ ਤੋਂ ਉੱਥੋਂ ਜਾਂਦੇ ਆ। ਅਜੇ ਉਹ 'ਤੇ ਵੀ ਸਵਾਲ ਖੜਾ। ਪਰ ਹੁਣ ਗੱਲ ਇਹ ਆ ਕਿ ਪਾਕਿਸਤਾਨ 'ਚ ਕਰਤਾਰਪੁਰ ਸਾਹਿਬ ਗੁਰਦੁਆਰਾ ਸਾਹਿਬ ਇੱਕ ਆ, ਉਹਦੇ 'ਚ ਦੋਨੋਂ ਜਿੱਦੋ ਜਿਹਦੀ 2 ਪਾਲਕੀ ਸਾਹਿਬ ਸੋਨੇ ਦੀ ਲੈ ਕੇ ਜਾ ਰਹੇ ਨੇ। ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਜਿਹਦੀ ਅਗਵਾਈ ਮਨਜਿੰਦਰ ਸਿੰਘ ਸਿਰਸਾ ਕਰ ਰਿਹਾ, ਤੇ ਪਰਮਜੀਤ ਸਿੰਘ ਸਰਨਾ ਜੋ ਕਿ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਸਾਬਕਾ ਪ੍ਰਧਾਨ ਆ। ਇਹਦੇ 'ਚ ਕੋਈ ਦੋ ਰਾਇਆ ਨਹੀਂ ਕਿ ਪਰਮਜੀਤ ਸਿੰਘ ਸਰਨਾ ਜਿਹੜਾ ਉਹਦਾ ਪਾਕਿਸਤਾਨ ਵਕਫ ਬੋਰਡ ਨਾਲ ਤੇ ਪਾਕਿਸਤਾਨ ਜਿਹੜੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਉਹਨਾਂ ਦੇ ਨਾਲ ਉਹਦੇ ਰਿਸ਼ਤੇ ਜਿਹੜੇ ਉਹ ਚੰਗੇ ਆ, ਕਿਉਂਕਿ ਉਹ ਬੜੇ ਲੰਬੇ ਸਮੇਂ ਤੋਂ ਉੱਥੇ ਜਿਹੜੀ ਆ ਉਹ ਗੁਰਦੁਆਰਾ ਸਾਹਿਬਾਨ ਦੀ ਜਿਹੜੀ ਆ ਉਹ ਸੇਵਾ ਕਰਵਾ ਰਹੇ ਆ। ਹੁਣ ਗੱਲ ਇਹ ਆ
2 ਨਗਰ ਕੀਰਤਨ। ਇੱਕ ਨਗਰ ਕੀਰਤਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਤੋਂ ਆਰੰਭ ਹੋਇਆ, ਜਿਹਦੀ ਤਰੀਕ 23 ਜੁਲਾਈ ਤੋਂ ਬਦਲ ਕੇ 1 ਅਗਸਤ ਕੀਤੀ ਗਈ, ਸਿਰਫ ਇਸ ਕਰਕੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਸਿੱਧਾ ਸੱਦਾ ਪੱਤਰ ਕਿਉਂ ਦਿੱਤਾ, ਭਾਰਤ ਸਰਕਾਰ ਨੂੰ ਕਿਉਂ ਨਹੀਂ ਪੁੱਛਿਆ, ਇਸੇ ਕਰਕੇ ਉਹਨੂੰ ਡੇਟ ਚੇਂਜ ਕਰਨੀ ਪਈ। ਇੱਧਰ ਦਿੱਲੀ ਦੇ ਵਿੱਚ ਸਾਬਕਾ ਪ੍ਰਧਾਨ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਤੇ ਮੌਜੂਦਾ ਪ੍ਰਧਾਨ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ, ਦੋਨਾਂ ਦੇ ਵਿੱਚ ਨਗਰ ਕੀਰਤਨ ਸਜਾਉਣ ਨੂੰ ਲੈ ਕੇ ਜਿਹੜਾ ਉਹ ਝਗੜਾ ਚੱਲਿਆ ਹੋਇਆ, ਤੇ ਹੁਣ ਡੇਟਾਂ ਚੇਂਜ ਹੋ ਚੁੱਕੀਆਂ। ਇੱਕ 13 ਅਕਤੂਬਰ ਨੂੰ ਜਾਏਗਾ ਤੇ ਦੂਸਰਾ 28 ਅਕਤੂਬਰ ਨੂੰ ਜਾਏਗਾ। 2 ਨਗਰ ਕੀਰਤਨ ਤੇ 2 ਹੀ ਸੋਨੇ ਦੀਆਂ ਪਾਲਕੀ ਸਾਹਿਬ ਆ, ਜਿਹੜੀਆਂ ਇੱਕੋ ਸਥਾਨ ਤੇ ਸਥਾਪਿਤ ਕੀਰਨੀਆਂ। ਹੁਣ ਕੀਨਾ ਵਾਲੀ ਕੀਤੀ ਜਾਏਗੀ, ਕੀਨਾ ਵਾਲੀ ਨਾ ਕੀਤੀ ਜਾਏਗੀ, ਉੱਥੇ ਵੀ ਕਿਤੇ ਨਾ ਕਿਤੇ ਜਿਹੜਾ ਉਹ ਸਿਆਸੀ ਗੇਮ ਜਿਹੜੀ ਆ ਉਹ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇੱਥੋਂ ਤੱਕ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਿਛਲੇ ਦਿਨਾਂ ਦੇ ਵਿੱਚ ਭਾਈ ਮਰਦਾਨਾ ਜੀ ਦੀ ਵੰਸ਼ ਜਿਹੜੀ ਆ ਉਹਨਾਂ ਦੀ ਹਾਲਤ ਕੋਈ ਪਾਕਿਸਤਾਨ 'ਚ ਬਹੁਤ ਜ਼ਿਆਦਾ ਵਧੀਆ ਨਹੀਂ ਹੈ। ਇਸ ਕਰਕੇ ਉਹਨਾਂ ਨੇ ਉਹਨਾਂ ਦੀ ਪੈਨਸ਼ਨ ਵੀ ਲਗਾਈ ਤੇ ਕੁਛ 20,000 ਦੀ ਮਾਲੀ ਮਦਦ ਵੀ ਉਸ ਪਰਿਵਾਰ ਦੀ ਕੀਤੀ, ਕਿ ਉਹਨਾਂ ਨੇ ਬਹੁਤ ਲੰਬਾ ਸਮਾਂ ਜਿਹੜਾ ਉਸ ਭਾਈ ਮਰਦਾਨਾ ਜੀ ਨੇ ਜਿਹੜਾ ਉਹ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਉਹ ਸਾਥ ਦਿੱਤਾ ਸੀ। ਇਸ ਕਰਕੇ ਉਸ ਵੰਸ਼ ਦਾ ਜਿਹੜਾ ਸੀ ਉਹ ਜਿਹੜਾ ਸਤਿਕਾਰ ਕਰਦੇ ਹੋਏ ਇਹਨਾਂ ਨੇ ਉਹਨਾਂ ਦੀ ਮਦਦ ਕੀਤੀ। ਹੁਣ ਇਹਦੇ 'ਚ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਪਿੱਛੇ ਰਹਿ ਗਈ। ਹੁਣ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਇੱਕ ਸੀਨੀਅਰ ਮੈਂਬਰ ਤੇ ਦਿੱਲੀ ਇਕਾਈ ਦੀ ਅਕਾਲੀ ਦਲ ਦੀ ਵੀ ਸੀਨੀਅਰ ਮੈਂਬਰ ਆ ਬੀਬੀ ਰਣਜੀਤ ਕੌਰ, ਹੁਣ ਉਹ ਪਾਕਿਸਤਾਨ ਗਏ ਨੇ। ਉਹ ਵੀ ਉਸ ਭਾਈ ਮਰਦਾਨਾ ਜੀ ਦੀ ਜਿਹੜੀ ਵੰਸ਼ ਆ ਉਹਨਾਂ ਦੀ ਮਾਲੀ ਮਦਦ ਕਰਨ ਦੇ ਲਈ ਜਿਹੜੇ ਉਹ ਗਏ ਨੇ। ਹੁਣ ਸਵਾਲ ਇਹ ਆ ਕਿ ਇਹ ਪਹਿਲਾਂ ਵੀ ਕਈ ਵਾਰੀ, ਅੱਜ ਨਹੀਂ ਹੋਇਆ ਪਹਿਲੀ ਵਾਰੀ, ਬੜੀ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੋਨਾਂ ਦੀ ਸੁਪਰਵਿਜ਼ਨ ਜਿਹੜੀ ਆ ਉਹ ਇੱਕੋ ਹੀ ਪਰਿਵਾਰ ਦੇ ਕੋਲੇ ਆ, ਤੇ ਇਹਨਾਂ ਦਾ ਹਮੇਸ਼ਾ ਉਸ ਹਾਈ ਕਮਾਂਡ ਦੇ ਨਾਲ ਗਿਲਾ ਰਹਿੰਦਾ ਕਿ ਜਿਹੜਾ ਜਿੱਥੇ ਕ੍ਰੈਡਿਟ ਲੈਣ ਦੀ ਗੱਲ ਆਉਂਦੀ ਆ ਉੱਥੇ ਸਾਨੂੰ ਪਿੱਛੇ ਕਰ ਦਿੱਤਾ ਜਾਂਦਾ, ਲੇਕਿਨ ਕ੍ਰੈਡਿਟ ਜਿਹੜਾ ਉਹ ਹਮੇਸ਼ਾ ਹੀ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੂੰ ਦਿੱਤਾ ਜਾਂਦਾ, ਤੇ ਸਾਡੀ ਜਿਹੜੀ ਆ ਉਹ ਬਹੁਤੀ ਜ਼ਿਆਦਾ ਪੁੱਛ ਨਹੀਂ ਹੁੰਦੀ। ਤੇ ਹੁਣ ਵੀ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਾਈ ਮਰਦਾਨਾ ਜੀ ਦੀ ਵੰਸ਼ ਜਿਹੜੀ ਆ ਉਹਨਾਂ ਦੀ ਮਦਦ ਕੀਤੀ, ਤੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੀ ਉਸ ਵੇਲੇ ਹਰਕਤ 'ਚ ਆ ਗਈ, ਜਦੋਂ ਕਿ ਪਹਿਲਾਂ ਸ਼ਾਇਦ ਇਹ ਉਹਨਾਂ ਨੂੰ ਕਿਸੇ ਯਾਦ ਨਹੀਂ ਆਇਆ ਕਿ ਇਹ ਉਹਨਾਂ ਦਾ ਵੀ ਸ਼ਾਇਦ ਕੋਈ ਨਾ ਕੋਈ ਜਿਹੜਾ ਉਹ ਹੱਕ ਬਣਦਾ ਕਿ ਉਹ ਵੀ ਇਹਦੇ 'ਤੇ ਜਿਹੜਾ ਉਹ ਜਾਣ। ਇਸ ਤੋਂ ਪਹਿਲਾਂ ਵੀ ਕਈ ਮਸਲੇ ਐਸੇ ਆਏ ਨੇ। ਆਨੰਦਪੁਰ ਸਾਹਿਬ ਦਾ 350 ਸਾਲਾ ਸਥਾਪਨਾ ਦਿਵਸ ਜਿਹੜਾ ਉਹ ਮਨਾਇਆ ਗਿਆ ਸੀ। ਉਸ ਵੇਲੇ ਮਨਜੀਤ ਸਿੰਘ ਜੀ ਕੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਹੋਇਆ ਕਰਦੇ ਸਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਡਰ ਆਉਂਦਾ ਤਖਤ ਸਾਹਿਬਾਨ ਸ੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ, ਉਹਨਾਂ ਦਾ ਉਸ ਸ਼ਹਿਰ ਦਾ 350 ਸਾਲਾ ਸਥਾਪਨਾ ਦਿਵਸ ਮਨਾਇਆ ਜਾਣਾ ਹੋਵੇ ਤਾਂ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਅਕਾਲੀ ਦਲ ਦੀ ਹਾਈ ਕਮਾਂਡ ਦੇ ਉੱਪਰ ਧੱਕੇ ਨਾਲ ਆਪਣਾ ਅਸਰ ਦਿਖਾ ਕੇ ਉਸ ਪੂਰੇ ਸ਼ਹਿਰ ਨੂੰ ਜਿਹੜਾ ਵਾਈਟ ਵਾਸ਼ ਕਰਨ ਦੀ ਸੀਗੀ, ਵੀ ਅਸੀਂ ਪੂਰੇ ਦਾ ਪੂਰਾ ਜਿਹੜਾ ਇਹ ਸ਼ਹਿਰ ਆ ਇਹਨੂੰ ਚਿੱਟਾ ਰੰਗ ਕਰਨਾ, ਤੇ ਉਹਦੀ ਸੇਵਾ ਜਿਹੜੀ ਉਹ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਲੈ ਲਈ। ਤੇ ਕਰਦੇ ਕਰਦੇ ਜਦੋਂ ਬਿੱਲ ਇੰਨਾ ਕੁ ਵੱਧ ਗਿਆ ਕਿ 1 ਕਰੋੜ ਤੋਂ ਉੱਪਰ ਦਾ ਖਰਚਾ ਆ ਗਿਆ, ਤਾਂ ਫਿਰ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ 1 ਕਰੋੜ ਰੁਪਇਆ ਜਿਹੜਾ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਜਿਹੜਾ ਉਹ ਉਧਾਰਾ ਲਿਆ। ਜਿਸ ਤਰ੍ਹਾਂ ਹਾਈ ਕਮਾਂਡ ਦਾ ਆਦੇਸ਼ ਹੋਇਆ ਅਕਾਲੀ ਦਲ ਦੀ ਦਾ, ਤਾਂ ਉਹ 1 ਕਰੋੜ ਰੁਪਇਆ ਜਿਹੜਾ ਸੀ ਉਹ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੂੰ ਦੇ ਦਿੱਤਾ ਗਿਆ। ਉਸ ਤੋਂ ਬਾਅਦ ਉਹ 1 ਕਰੋੜ ਜਿਹੜਾ ਸੀ ਉਹ ਮਾਲੀ ਮਦਦ ਦੇ ਵਿੱਚ ਜਿਹੜਾ ਉਹ ਫਿਰ ਉਹਨੂੰ ਤਬਦੀਲ ਕਰ ਦਿੱਤਾ ਗਿਆ। ਹੁਣ ਸਵਾਲ ਤਾਂ ਇਹ ਸੀ ਕਿ ਜੇ ਏਡੇ ਵੱਡੇ ਖਰਚ ਜਿਹੜੇ ਆ ਉਹ ਕਮੇਟੀ ਚੁੱਕਣ ਦੇ ਕਾਬਲ ਨਹੀਂ ਹੈ, ਤਾਂ ਫਿਰ ਇੰਨੇ ਜਿਹੜੇ ਆ ਉਹ ਵਾਹ-ਵੇਲੇ ਕਰਨ ਦੀ ਜ਼ਰੂਰਤ ਕੀ ਆ। ਹੁਣ 2 ਨਗਰ ਕੀਰਤਨ ਨੇ, ਇੱਕ ਵੀ ਹੋ ਸਕਦਾ ਸੀ। ਅਕਾਲ ਤਖਤ ਸਾਹਿਬ ਦਾ ਜਥੇਦਾਰ ਕਿੱਥੇ ਆ, ਬਾਕੀ ਸਿੰਘ ਸਾਹਿਬਾਨ ਕਿੱਥੇ ਆ? ਉਹਨਾਂ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਸਾਰਿਆਂ ਨੂੰ ਬਿਠਾ ਕੇ ਜਿਹੜਾ ਸੀ ਉਹ ਇੱਕ ਫੈਸਲਾ ਕਰਾਉਂਦੇ, ਤੇ ਇੱਕ ਨਗਰ ਕੀਰਤਨ ਜਿਹੜਾ ਪਾਕਿਸਤਾਨ ਜਾਂਦਾ, ਤੇ ਘੱਟੋ ਘੱਟ ਇਹ ਸੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਜਿਹੜਾ ਪ੍ਰਕਾਸ਼ ਦਿਹਾੜਾ ਮਨਾਇਆ ਜਾਣਾ ਸੀ। ਉੱਥੇ ਇੰਟਰਨੈਸ਼ਨਲ ਲੈਵਲ ਤੇ ਇੱਕ ਜਿਹੜਾ ਸੀ ਉਹ ਚੰਗਾ ਸੰਦੇਸ਼ ਜਾਂਦਾ ਕਿ ਸਿੱਖਾਂ ਨੇ ਇਹ ਕਾਜ ਜਿਹੜਾ ਉਹ ਆਪਸੀ ਭਾਈਚਾਰੇ ਦੇ ਨਾਲ, ਧੜੇਬੰਦੀ ਤੋਂ ਉੱਪਰ, ਰਾਜਨੀਤੀ ਤੋਂ ਉੱਪਰ ਉੱਠ ਕੇ
ਮਨਾਇਆ। ਤੇ ਇਹ ਸੰਦੇਸ਼ ਸ਼ਾਇਦ ਬਹੁਤ ਵਧੀਆ ਹੁੰਦਾ, ਪਰ ਬਦਕਿਸਮਤੀ ਇਹ ਤਿੰਨ ਧਿਰਾਂ ਇਸ ਵੇਲੇ ਇੱਥੇ ਆਮੋ ਸਾਹਮਣੇ ਹੋਈਆਂ। ਇਸ ਤੋਂ ਅੱਗੇ ਇੱਕ ਘਟਨਾ ਹੋਰ ਵਾਪਰ ਚੁੱਕੀ ਆ। ਪੰਜਾਬ ਸਰਕਾਰ ਨੇ 3 ਮੈਂਬਰੀ ਵਫਦ ਜਿਹੜਾ ਸੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਲ ਭੇਜਿਆ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਕਿਹਾ ਕਿ ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਸੀਨੀਅਰ ਅਧਿਕਾਰੀ ਆ ਤੇ ਕਰਮਚਾਰੀ ਉਹ ਹਾਜ਼ਰ ਹੋਣ, ਤਾਂ ਕਿ ਅਸੀਂ ਸੂਬੇ ਦੇ ਮੁੱਖ ਮੰਤਰੀ ਦਾ ਇੱਕ ਸੰਦੇਸ਼ ਜਿਹੜਾ ਉਹ ਤੁਹਾਡੇ ਤੱਕ ਲਿਆਉਣਾ ਚਾਹੁੰਦੇ ਆ। ਉਹਨਾਂ ਨੇ ਇੱਕ ਤਾਂ ਸੰਦੇਸ਼ ਇਹ ਦਿੱਤਾ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਿਹੜੇ ਆ ਉਹ ਸਮਾਂ ਦੇਣ ਕਿ ਉਹਨਾਂ ਨੂੰ ਮਿਲ ਕੇ ਜਿਹੜੇ ਆ ਬੇਨਤੀ ਕਰਨਾ ਚਾਹੁੰਦੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ, ਉਹਨਾਂ ਲਈ ਉਹ ਸਮਾਂ ਦੇਣ। ਲੇਕਿਨ ਅੱਜ ਤੱਕ ਉਹ 1.5 ਮਹੀਨਾ ਹੋ ਗਿਆ, ਅੱਜ ਤੱਕ ਉਹ ਸਮਾਂ ਹੀ ਨਹੀਂ ਦਿੱਤਾ ਗਿਆ। ਦੂਸਰੀ ਉਹਨਾਂ ਦੀ ਮੰਗ ਸੀ ਕਿ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਸੁਲਤਾਨਪੁਰ ਲੋਧੀ 'ਚ ਜਿੰਨੇ ਸਮਾਗਮ ਹੋਣਗੇ ਉਹਦੇ ਕੰਟਰੋਲ ਜਿਹੜਾ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰੇ। ਲੇਕਿਨ ਗੁਰਦੁਆਰਾ ਸਾਹਿਬ ਦੀ ਹਦੂਦ ਤੋਂ ਬਾਹਰ ਜਿੰਨੇ ਵੀ ਆ, ਚਾਹੇ ਉਹ ਪੰਡਾਲ ਲਾਉਣਾ, ਚਾਹੇ ਆਈ ਸੰਗਤ ਦੇ ਰਹਿਣ ਦੇ ਲਈ, ਚਾਹੇ ਉਹਨਾਂ ਦੇ ਲੰਗਰ ਦੇ ਪ੍ਰਬੰਧ ਨੇ, ਚਾਹੇ ਉੱਥੇ ਸੜਕਾਂ ਬਣਾਉਣ ਦਾ ਕੰਮ ਆ, ਜੋ ਕੁਛ ਵੀ ਆ, ਚਾਹੇ ਉੱਥੇ ਗੁਰੂ ਨਾਨਕ ਦਾ ਪਿੰਡ ਵਸਾਉਣ ਦੀ ਗੱਲ ਹੋਈ ਆ, ਉਹ ਸਾਰਾ ਕੁਝ ਜਿਹੜਾ ਉਹ ਪੰਜਾਬ ਸਰਕਾਰ ਕਰੇਗੀ। ਲੇਕਿਨ ਉਹ ਮਸਲਾ ਜਿਉਂ ਦਾ ਤਿਉਂ ਪਿਆ। ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਬਹੁਤ ਪ੍ਰੈਸ਼ਰ ਪਿਆ ਤਾਂ ਬਾਅਦ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਕਿਹਾ ਕਿ 2 ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇਵੇ ਤੇ 2 ਪੰਜਾਬ ਸਰਕਾਰ ਦੇਵੇ ਤੇ ਇੱਕ ਸਾਂਝਾ ਬੰਦਾ ਜਿਹੜਾ ਉਹ ਪਾ ਲਿਆ ਜਾਏ, ਕੋਈ ਸੰਤ ਮਹਾਂਪੁਰਸ਼, ਤੇ ਇਹ ਸਮਾਗਮ ਜਿਹੜੇ ਆ ਨਿਰਵਿਘਨ ਜਿਹੜੇ ਆ ਉਹ ਨੇਪਰੇ ਚਾੜੇ ਜਾਣ। ਪਰ ਬਦਕਿਸਮਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ 2 ਮੈਂਬਰ ਨਹੀਂ ਦਿੱਤੇ, ਲੇਕਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਸੂਬਾ ਸਰਕਾਰ ਤੋਂ 2 ਮੈਂਬਰ ਮੰਗ ਲੈ ਕੇ ਆਪਣੇ 2 ਵਜ਼ੀਰ ਜਿਹੜੇ ਉਹਨਾਂ ਦੇ ਨਾਮ ਸਾਨੂੰ ਦੇ ਦਿੱਤੇ ਜਾਣ। ਜਿਹੜਾ ਸਾਂਝਾ ਸੰਤ ਮਹਾਂਪੁਰਸ਼ ਪਾਉਣਾ ਉਹ ਕੌਣ ਆ, ਅਜੇ ਤੱਕ ਉਹ ਕਲੀਅਰ ਨਹੀਂ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਿਹੜੇ 2 ਜਿਹੜੇ ਆਗੂ ਪੈਣੇ ਨੇ ਉਹ ਅਜੇ ਤੱਕ ਕਲੀਅਰ ਨਹੀਂ ਹੈ। ਇਹ ਸਾਰੇ ਸਾਬਕਾ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਜਿਸ ਦਿਨ ਪੰਜਾਬ ਦੇ 3 ਵਜ਼ੀਰ ਜਿਹੜੇ ਆ ਉਹ ਆ ਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਬੇਨਤੀ ਕਰਦੇ ਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਉੱਥੇ ਸ਼ਾਮਲ ਹੈ। ਉਸ ਤੋਂ 2 ਦਿਨ ਦੇ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੇ ਮਨਜਿੰਦਰ ਸਿੰਘ ਸਿਰਸਾ ਜਿਹੜੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਨੂੰ, ਤੇ ਨਾਲ ਬਲਵਿੰਦਰ ਸਿੰਘ ਭੂੰਦੜ ਜਿਹੜੇ ਕਿ ਰਾਜ ਸਭਾ ਦੇ ਮੈਂਬਰ ਨੇ ਅਕਾਲੀ ਦਲ ਦੇ, ਇਹਨਾਂ ਨੂੰ ਲੈ ਕੇ ਸਿੱਧੇ ਜਾ ਕੇ ਪ੍ਰਧਾਨ ਮੰਤਰੀ ਨੂੰ ਸੱਦਾ ਪੱਤਰ ਦੇ ਆਉਂਦੇ ਆ। ਇਸੇ ਤਰ੍ਹਾਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਆਪਣੇ ਲੈਵਲ ਦੇ ਉੱਪਰ ਜਾ ਕੇ ਹਰਿਆਣਾ ਗਵਾਂਢੀ ਸੂਬਾ ਉਹਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਵੀ ਸੱਦਾ ਪੱਤਰ ਦੇ ਆਉਂਦੇ ਆ। ਤੇ ਹੁਣ ਇੱਕ ਸੱਦਾ ਪੱਤਰ ਇਸੇ ਹੀ ਡੈਲੀਗੇਸ਼ਨ ਨੇ ਭਾਰਤ ਦੇ ਰਾਸ਼ਟਰਪਤੀ ਨੂੰ ਵੀ ਜਾ ਕੇ ਦੇ ਦਿੱਤਾ ਕਿ ਉਹ ਇਸ 550 ਸਾਲਾ ਗੁਰਪੁਰਬ ਜਿਹੜਾ ਨਵੰਬਰ ਦੇ ਵਿੱਚ ਮਨਾਇਆ ਜਾਣਾ ਸੁਲਤਾਨਪੁਰ ਲੋਧੀ ਧਰਤੀ, ਉੱਥੇ ਜਿਹੜਾ ਮੇਨ ਸਮਾਗਮ ਆ ਉਹਦੇ ਵਿੱਚ ਉਹਨਾਂ ਨੂੰ ਆਉਣ ਲਈ ਅਸੀਂ ਸੱਦਾ ਪੱਤਰ ਦਿੰਦੇ ਹਾਂ। ਹੁਣ ਸਵਾਲ ਇਹ ਆ, ਪਿਛਲੇ ਦਿਨਾਂ ਦੇ ਵਿੱਚ ਲੋਕ ਸਭਾ ਦੇ ਵਿੱਚ ਸਾਲਾਨਾ ਬਜਟ ਜਿਹੜਾ, ਕਿਉਂਕਿ ਚੋਣਾਂ ਹੋ ਕੇ ਹਟੀਆਂ, ਸਾਲਾਨਾ ਬਜਟ ਜਿਹੜਾ ਸੀ ਉਹ ਪੇਸ਼ ਕੀਤਾ ਗਿਆ। ਉਸ ਬਜਟ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਨਾਲ ਲਈ 1 ਰੁਪਇਆ ਵੀ ਉਸ ਬਜਟ ਦੇ ਵਿੱਚ ਵਿਵਸਥਾ ਜਿਹੜੀ ਉਹ ਨਹੀਂ ਰੱਖੀ ਗਈ, ਜਿਹੜੀ ਕਿ 300 ਸਾਲਾ ਖਾਲਸਾ ਸਥਾਪਨਾ ਦਿਵਸ ਵੇਲੇ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਵੇਲੇ 1999 'ਚ ਰੱਖੀ ਗਈ ਸੀ। ਇਸ ਵਾਰ ਉਹ ਕਿਤੇ ਵੀ ਕੋਈ ਵਿਵਸਥਾ ਜਿਹੜੀ ਆ ਉਹ ਰੱਖੀ ਨਹੀਂ ਗਈ। ਹੁਣ ਸਵਾਲ ਇਹ ਆ, ਜਿਸ ਪ੍ਰਧਾਨ ਮੰਤਰੀ ਨੂੰ, ਜਿਸ ਰਾਸ਼ਟਰਪਤੀ ਨੂੰ, ਜਿਹੜਾ ਗਵਾਂਢੀ ਸੂਬਾ ਜਿਹਦੇ ਨਾਲ ਸਾਡੇ ਏਡੇ ਵਿਵਾਦ ਖੜੇ ਹੋਏ ਨੇ, ਇਹਨਾਂ ਸਾਰਿਆਂ ਨੂੰ ਤੁਸੀਂ ਸੱਦਾ ਪੱਤਰ ਤਾਂ ਦੇਣ ਚਲੇ ਗਏ। ਕੀ ਇਸ ਸੱਦਾ ਪੱਤਰ ਦੇਣ ਦੇ ਨਾਲ ਜਿਹੜਾ ਤੁਹਾਡੀ ਡਿਮਾਂਡ ਸੀ ਕਿ ਇਹ 550 ਸਾਲਾ ਜਿਹੜੇ ਇਹਦੇ ਲਈ ਭਾਰਤ ਸਰਕਾਰ ਜਿਹੜੀ ਆ ਉਹ ਮਾਲੀ ਮਦਦ ਕਰੇ, ਚਾਹੇ ਉਹ ਸੂਬਾ ਸਰਕਾਰ ਨੂੰ ਦੇਵੇ, ਸ਼ਾਇਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ, ਕਿਸੇ ਇੱਕ ਨੂੰ ਦੇਵੇ, ਲੇਕਿਨ ਉਹਨਾਂ ਨੇ ਇਹਦੀ ਕੋਈ ਵਿਵਸਥਾ ਨਹੀਂ ਕੀਤੀ। ਉਲਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੰਘ ਸਾਹਿਬਾਨ, ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਤੇ ਅਕਾਲੀ ਦਲ ਤੇ ਵਿੱਚੇ ਹੀ ਪਟਨਾ ਸਾਹਿਬ ਦੀ ਜਿਹੜੀ ਮੈਨੇਜਮੈਂਟ ਕਮੇਟੀ ਹੈ ਤਖਤ ਸਾਹਿਬਾਨ ਦੀ, ਉਹ ਇੱਕ ਧਿਰ 'ਚ ਹੋ ਗਏ। ਦੂਸਰੀ ਧਿਰ ਜਿਹੜੀ ਸੀਗੀ ਉਹ
ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਦੀ ਅਗਵਾਈ 'ਚ ਹੋਗੀ। ਉਹ ਕਾਂਗਰਸ ਦੇ ਨਾਲ ਖੜੀ ਆ। ਸੂਬਾ ਸਰਕਾਰ ਪੰਜਾਬ ਦੀ ਜਿਹੜੀ ਕਾਂਗਰਸ ਦੀ ਆ, ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ, ਉਹ ਇੱਕ ਸਾਈਡ ਤੇ ਖੜੀ ਆ। ਉਹ ਵੀ ਆਪਣੇ ਲੈਵਲ ਤੇ ਜਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੇਨ ਸਮਾਗਮ ਜਿਹੜਾ ਆਨੰਦਪੁਰ ਆਪਣੇ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਹੋਣਾ, ਉਹਦੇ ਲਈ ਜਿਹੜਾ ਉਹ ਸੱਦਾ ਪੱਤਰ ਉਹ ਵੀ ਦੇ ਆਏ ਆ। ਹੁਣ ਸਵਾਲ ਇਹ ਆ ਕਿ ਸੂਬਾ ਸਰਕਾਰ ਇੱਕ ਬੰਨੇ, ਇੱਕ ਮਜ਼ਬੂਤ ਧਿਰ ਜਿਹੜੀ ਆ ਜਿਹਦੇ ਕੋਲੇ 3 ਗੁਰਦੁਆਰਾ ਮੈਨੇਜਮੈਂਟ ਕਮੇਟੀਆਂ ਦਾ ਕੰਟਰੋਲ ਆ, ਪਟਨਾ ਸਾਹਿਬ ਦਾ, ਦਿੱਲੀ ਦਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ। ਸਿੰਘ ਸਾਹਿਬਾਨ ਸਾਰੇ ਉਹਨਾਂ ਦੇ ਨਾਲ ਆ। ਇੱਕ ਬੰਨੇ ਉਹ ਖੜ ਗਏ, ਇੱਕ ਬੰਨੇ ਪੰਜਾਬ ਦੇ ਵਿੱਚ ਬਾਕੀ ਜਿੰਨੀਆਂ ਸਿੱਖ ਜਥੇਬੰਦੀਆਂ ਨੇ ਉਹਨਾਂ 'ਚ ਬਹੁਤਾਤ ਜਿਹੜੀ ਆ ਸੰਤ ਸਮਾਜ ਜਿਹੜਾ 2 ਹਿੱਸਿਆਂ 'ਚ ਵੰਡਿਆ ਹੋਇਆ। ਇੱਕ ਸੰਤ ਸਮਾਜ ਆ ਜਿਹੜਾ ਅਕਾਲੀ ਦਲ ਦੇ ਨਾਲ ਖੜਾ, ਇੱਕ ਸੰਤ ਸਮਾਜ ਜਿਹੜਾ ਉਹ ਮੌਜੂਦਾ ਜਿਹੜੀ ਸੂਬਾ ਸਰਕਾਰ ਆ ਉਹਦੇ ਨਾਲ ਖੜਾ। ਹੁਣ ਇਹਦੇ ਬਾਅਦ ਬਾਕੀ ਜਿਹੜੀਆਂ ਸਿੱਖ ਜਥੇਬੰਦੀਆਂ ਉਹਦੇ 'ਚ ਬਹੁਤਾਤ ਉਹਨਾਂ ਦੀ ਆ ਜਿਹ 'ਚ ਛੋਟੇ ਛੋਟੇ ਦਲ ਨੇ, ਲੇਕਿਨ ਉਹ ਕਹਿੰਦੇ ਆ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਜਿਨ੍ਹਾਂ ਦੇ ਕਾਰਜਕਾਲ ਦੇ ਦੌਰਾਨ ਹੋਈ, ਅਸੀਂ ਉਹਨਾਂ ਨਾਲ ਸਟੇਜ ਸਾਂਝੀ ਨਹੀਂ ਕਰਾਂਗੇ। ਹੁਣ ਸਵਾਲ ਖੜਾ ਹੁੰਦਾ ਕਿ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਗੁਰਪੁਰਬ ਹੈ, ਕੀ ਉਹਨੂੰ ਸਾਰੇ ਰਲ ਕੇ ਮਨਾਉਂਗੇ ਕਿ ਜਾਂ ਅਲੱਗ-ਅਲੱਗ ਸਟੇਜਾਂ ਲੱਗਣਗੀਆਂ? ਜੋ ਹਾਲਾਤ ਦੇਖਦੇ ਨੇ, ਜਦੋਂ ਨਗਰ ਕੀਰਤਨ ਅਲੱਗ-ਅਲੱਗ ਆਰੰਭ ਹੋ ਗਏ, ਅਲੱਗ-ਅਲੱਗ ਨਗਰ ਕੀਰਤਨ ਜਾ ਰਹੇ ਨੇ, ਨਗਰ ਕੀਰਤਨ ਆਉਣ ਵਾਲਿਆਂ ਦੀਆਂ ਤਰੀਕਾਂ ਚੇਂਜ ਕੀਤੀਆਂ ਜਾ ਰਹੀਆਂ ਨੇ। ਭਾਰਤ ਸਰਕਾਰ ਤੇ ਅਕਾਲੀ ਦਲ ਦੀ ਲੀਡਰਸ਼ਿਪ ਦੇ ਪ੍ਰੈਸ਼ਰ ਥੱਲੇ ਆ ਕੇ ਤੁਸੀਂ ਡੇਟਾ ਚੇਂਜ ਕਰਦੇ ਹੋ। ਜਿਸ ਤਰ੍ਹਾਂ ਨਿਤਿਸ਼ ਕੁਮਾਰ ਨੇ ਪਟਨੇ ਦੇ ਵਿੱਚ ਪੂਰਾ 1 ਸਾਲ ਸਮਾਗਮ ਚਲਾਏ ਸੀ ਤਾਂ ਇੰਟਰਨੈਸ਼ਨਲ ਲੈਵਲ ਤੇ ਉਹਨਾਂ ਇੱਕ ਮਿਸਾਲ ਜਿਹੜੀ ਉਹ ਕਾਇਮ ਕੀਤੀ ਸੀ। ਇਸੇ ਤਰ੍ਹਾਂ ਹੀ ਇਮਰਾਨ ਖਾਨ ਨੇ ਜਿਸ ਵੇਲੇ ਇਹ ਕਰਤਾਰਪੁਰ ਦਾ ਲਾਂਘਾ ਖੋਲ੍ਹਣ ਦੀ ਗੱਲ ਕੀਤੀ ਹੈ, ਉਸ ਵੇਲੇ ਜਿਸ ਨੇ ਖੁਲਵਾਇਆ, ਜਿਸ ਨੂੰ ਮੇਨ ਕ੍ਰੈਡਿਟ ਜਾਂਦਾ, ਉਸ ਨੂੰ ਸਭ ਨੇ ਭੰਡਣ 'ਚ ਨਵਜੋਤ ਸਿੰਘ ਸਿੱਧੂ ਨੂੰ 1 ਮਿੰਟ ਨਹੀਂ ਲਾਇਆ। ਚਾਹੇ ਉਹਦੀ ਖੁਦ ਦੀ ਸੂਬਾ ਉਹਦੀ ਕਾਂਗਰਸ ਸਰਕਾਰ ਸੀ, ਉਹਦੀ ਸਰਕਾਰ ਦਾ ਮੁੱਖ ਮੰਤਰੀ ਸੀ, ਚਾਹੇ ਉੱਥੇ ਬੀਜੇਪੀ ਸੀ, ਚਾਹੇ ਅਕਾਲੀ ਦਲ ਸੀ, ਚਾਹੇ ਕੇਂਦਰ ਦੀ ਸਰਕਾਰ ਸੀ, ਸਾਰਿਆਂ ਨੇ ਉਹਨੂੰ ਕਿਹਾ ਕਿ ਉਹ ਜਿਹੜਾ ਉਹ ਪਾਕਿਸਤਾਨ ਨਾਲ ਮਿਲਿਆ ਹੋਇਆ, ਪਾਕਿਸਤਾਨ ਸਾਡਾ ਦੁਸ਼ਮਣ ਹੈ। ਹੁਣ ਜਿਹੜਾ ਪਾਕਿਸਤਾਨ ਤੁਹਾਡੀ 71-72 ਸਾਲ ਦੀ ਲਟਕਦੀ ਮੰਗ ਜਿਹੜੀ ਸੀ, ਉਹਨੂੰ ਜੇ ਉਹ ਰਸਤਾ ਖੋਲ੍ਹਣ ਜਾ ਰਿਹਾ, ਉਹ ਰਸਤਾ ਦੇ ਨੂੰ ਬਣਾ ਕੇ ਦੇ ਰਿਹਾ ਕਿ ਤੁਸੀਂ ਇਸ ਅਸਥਾਨ ਜਿਹੜਾ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸੰਬੰਧਿਤ ਆ, ਤੁਸੀਂ ਉਹਦੇ ਦਰਸ਼ਨ ਦੀਦਾਰ ਜਿਹੜੇ ਉਹ ਕਰ ਲਓ। ਔਰ ਤੁਹਾਡੀ ਹਰ ਮੰਗ ਜਿਹੜੀ ਉਹ ਮੰਨੀ ਗਈ ਆ। ਤੁਸੀਂ ਉੱਥੇ ਕਦੀ ਜਨਰਲ ਬਾਜਵੇ ਦੀ ਗੱਲ ਚੱਕਦੇ ਹੋ ਕਿ ਨਵਜੋਤ ਸਿੰਘ ਸਿੱਧੂ ਨੂੰ ਜੱਫੀ ਪਾ ਲਈ, ਕਦੀ ਉੱਥੇ ਤੁਸੀਂ ਗੋਪਾਲ ਸਿੰਘ ਚਾਵਲੇ ਦੀ ਗੱਲ ਚੱਕਦੇ ਹੋ। ਹੁਣ ਅੱਜ ਇੱਕ ਜਿਹੜੀ ਕੱਲ੍ਹ ਦੇ ਵਿੱਚ ਨਵੀਂ ਨਿਕਲ ਕੇ ਆਈ ਆ, ਉਹ ਇੱਕ ਮਨਜਿੰਦਰ ਸਿੰਘ ਸਿਰਸਾ, ਜਦੋਂ ਜਿਹੜਾ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਪ੍ਰਧਾਨ ਹੈ, ਉਹ ਜਦੋਂ ਪਾਕਿਸਤਾਨ ਪਹੁੰਚਿਆ ਤੇ ਉਹਦੀ ਗੋਪਾਲ ਸਿੰਘ ਚਾਵਲੇ ਦੇ ਨਾਲ ਇੱਕ ਫੋਟੋ ਆ ਗਈ ਜਿਹੜੀ ਕਿ ਹੁਣ ਨਸ਼ਰ ਹੋਈ ਆ। ਕੀ ਹੁਣ ਜੇ ਮਨਜਿੰਦਰ ਸਿੰਘ ਸਿਰਸਾ ਦੀ ਗੋਪਾਲ ਸਿੰਘ ਚਾਵਲੇ ਦੇ ਨਾਲ ਫੋਟੋ ਆਈ ਆ, ਕੀ ਹੁਣ ਮਨਜਿੰਦਰ ਸਿੰਘ ਸਿਰਸਾ ਵੀ ਦੇਸ਼ ਧਰੋਹੀ ਆ? ਜੇ ਉਹੀ ਗੋਪਾਲ ਸਿੰਘ ਚਾਵਲੇ ਦੀ ਹਰਸਿਮਰਤ ਕੌਰ ਦੇ ਨਾਲ ਫੋਟੋ ਆਵੇ ਤੇ ਕੇਂਦਰੀ ਮੰਤਰੀ ਹਰਦੀਪ ਪੁਰੀ ਦੇ ਨਾਲ ਆਵੇ ਤਾਂ ਉਹ ਦੋਨੋਂ ਦੇਸ਼ ਵਿਰੋਧੀ ਨਹੀਂ ਹੈ। ਜੇ ਨਵਜੋਤ ਸਿੰਘ ਸਿੱਧੂ ਨਾ ਆਵੇ ਤਾਂ ਨਵਜੋਤ ਸਿੰਘ ਸਿੱਧੂ ਦੇਸ਼ ਵਿਰੋਧੀ ਆ। ਕਿਤੇ ਨਾ ਕਿਤੇ ਸਿਆਸਤ ਜਿਹੜੀ ਆ ਉਹ ਇਸ ਕਦਰ ਭਾਰੂ ਹੋ ਚੁੱਕੀ ਆ ਕਿ ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਜਿਹੜੀਆਂ ਆਪਣੀਆਂ ਸਿਆਸੀ ਰੋਟੀਆਂ ਸੇਕਣੀਆਂ ਜਿਹੜੀਆਂ ਆਰੰਭ ਕੀਤੀਆਂ ਹੋਈਆਂ, ਸ਼ਾਇਦ ਉਹਦਾ ਕੋਈ ਜਿਹੜਾ ਅੰਤ ਆ ਉਹ ਨਹੀਂ ਲੱਗ ਰਿਹਾ ਕਿ ਇਹ ਕਿਤੇ ਤਾਂ ਆ ਕੇ ਇਹਨੂੰ ਵਿਰਾਮ ਲੱਗ ਜਾਵੇ, ਕਿਤੇ ਤਾਂ ਇਹ ਜਿਹੜੀ ਮੌਜੂਦਾ ਲੀਡਰਸ਼ਿਪ ਆ ਇਹ ਸਮਝ ਜਾਵੇ ਕਿ ਜਿਹੜਾ ਗੁਰੂ ਨਾਨਕ ਦੇਵ ਜੀ ਦਾ ਮਿਸ਼ਨ ਸੀ ਅਸੀਂ ਕਿੱਥੇ ਕੋ ਲੈ ਕੇ ਚੱਲੇ ਆ। ਅਸੀਂ ਸ਼ਿਕਲੀਗਰ ਭਾਈਚਾਰਾ ਸਾਰਾ ਤੋੜ ਦਿੱਤਾ, ਅਸੀਂ ਸਿੰਧੀ ਜਿਹੜੇ ਸੀ ਉਹ ਸਾਰੇ ਦੇ ਸਾਰੇ ਜਿਹੜੇ ਸੀ ਉਹ ਨਾਲੋਂ ਤੋੜ ਦਿੱਤੇ। ਉਹ ਕਿੱਥੇ ਪਹੁੰਚੇ, ਕਿੱਥੇ ਗਏ ਨੇ, ਸਾਡੇ ਕੋਲ ਬਚਿਆ ਕੀ ਆ? ਜਿਸ ਤਰ੍ਹਾਂ ਪੰਜਾਬ ਸੂਬਾ ਜਿਹੜਾ ਸੀ ਉਹਨੂੰ ਹੌਲੀ ਹੌਲੀ ਮਹਾਂ ਪੰਜਾਬ ਜਿਹਨੂੰ ਕਹਿੰਦੇ ਸੀ, ਉਹਨੂੰ ਤੋੜਦੇ ਅਸੀਂ ਲਿਆ ਕੇ ਉਹਦੇ 7ਵੇਂ ਹਿੱਸੇ 'ਚ ਖੜੇ ਹੋ ਗਏ ਹਾਂ। ਇੰਨਾ ਕੁ ਸਾਡੇ ਕੋਲ ਬਚਿਆ। ਉਸੇ ਤਰ੍ਹਾਂ ਸਿੱਖਾਂ ਦਾ ਵੀ ਜਿਹੜਾ ਸੀਗਾ ਉਸ ਜਿਹੜੇ ਬਗੀਚੇ ਨੂੰ ਸੀ ਉਹਨੂੰ ਤੁਸੀਂ ਲਿਆਉਂਦੇ ਇੱਕ ਬਗੀਚੀ ਤੱਕ ਲੈ ਕੇ ਆ ਗਏ ਹੋ। ਇਹਨੂੰ ਹੋਰ ਕਿੰਨਾ ਕੁ ਛੋਟਾ ਕਰੋਗੇ, ਕਿੰਨੀ ਕੁ ਰਾਜਨੀਤੀ ਇਹਦੇ 'ਤੇ ਕਰੋਗੇ? ਨਾ ਮੌਜੂਦਾ ਸਿੰਘ ਸਾਹਿਬਾਨ ਤਖਤਾਂ ਦੇ ਉਹ ਇਸ ਗੱਲ ਨੂੰ ਸਮਝਣ ਲਈ ਤਿਆਰ ਆ, ਨਾ ਮੌਜੂਦਾ ਜਿਹੜੀ ਅਕਾਲੀ ਦਲ ਦੀ ਲੀਡਰਸ਼ਿਪ ਆ ਉਹ ਸਮਝਣ ਲਈ ਤਿਆਰ ਆ, ਨਾ ਹੀ ਗੁਰਦੁਆਰਾ ਮੈਨੇਜਮੈਂਟ ਕਮੇਟੀਆਂ, ਚਾਹੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ, ਚਾਹੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਹੋਵੇ ਤੇ ਚਾਹੇ ਪਟਨਾ ਸਾਹਿਬ ਦੀ ਹੋਵੇ,
ਕੋਈ ਵੀ ਮੰਨਣ ਲਈ ਤਿਆਰ ਨਹੀਂ ਹੈ, ਕੋਈ ਝੁਕਣ ਲਈ ਤਿਆਰ ਨਹੀਂ ਹੈ। ਕਿਸੇ ਆ ਕੇ ਕੋਈ ਤਾਂ ਇੱਕ ਨਿਰਸਵਾਰਥ ਹੋ ਕੇ ਹੱਥ ਜੋੜ ਕੇ ਇਹੀ ਕਹਿ ਦੇਵੇ ਕਿ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਜਿਹੜਾ ਉੱਥੇ ਮੈਂ ਤਿਆਗ ਦੀ ਭਾਵਨਾ ਜਿਹੜੀ ਆ ਉਹ ਦਿਖਾ ਦਿੰਨਾ। ਜਿਸ ਨੇ ਵੀ ਕ੍ਰੈਡਿਟ ਲੈਣਾ ਲੈ ਲਵੇ। ਮੈਂ ਇੱਕ ਸੇਵਾਦਾਰ ਦੇ ਤੌਰ ਤੇ ਇਸ ਨਗਰ ਕੀਰਤਨ 'ਚ ਇਸ ਪੂਰੇ ਸਮਾਗਮ ਦੇ ਵਿੱਚ ਜਿਹੜਾ ਸ਼ਾਮਲ ਹੋਵਾਂਗਾ, ਪਰ ਬਦਕਿਸਮਤੀ ਸਾਰੇ ਹੀ ਇਹਦੇ ਤੇ ਜਿਹੜੇ ਉਹ ਸਿਆਸਤ ਕਰ ਰਹੇ ਨੇ ਔਰ ਅੱਗੇ ਆਉਣ ਵਾਲੇ ਦਿਨਾਂ 'ਚ ਇਹ ਸਿਆਸਤ ਜਿਹੜੀ ਹੈ ਹੋਰ ਵੀ ਪੱਕੇਗੀ। ਕਿੱਥੇ ਕੋ ਜਾ ਕੇ ਵਿਰਾਮ ਲਏਗੀ ਉਹ ਅਜੇ ਜਦੋਂ ਜਿਵੇਂ ਅੱਗੇ ਹੋਰ ਘਟਨਾਵਾਂ ਜਿਹੜੀਆਂ ਉਹ ਇਹਦੇ 'ਚ ਵਾਪਰਨਗੀਆਂ, ਉਹਨਾਂ ਨੂੰ ਲੈ ਕੇ ਫਿਰ ਤੁਹਾਡੇ ਅਗਲੇ ਐਪੀਸੋਡ ਜਿਹੜੇ ਆਉਣਗੇ ਉਹਨਾਂ 'ਚ ਤੁਹਾਡੇ ਸਨਮੁਖ ਹੋਵਾਂਗੇ। ਅੱਜ ਦੇ ਲਈ ਇੰਨਾ ਹੀ। ਹੁਣ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।